ਕਾਲੂ ਨੇ ਆਪਣੇ ਪੀਰਾਂ ਘਰ ਚੋਰੀ ਕੀਤੀ ਤੇ ਉੱਥੋਂ ਐ ਪੁੱਠੇ ਪੈਰੀ ਵਾਪਸ ਐਡਾ ਬੇਵਕੂਫਾ ਵਾਸ਼ਰੂਮ ਜਾਣ ਤੋਂ ਪਹਿਲੇ ਹੱਥ ਧੋਣ ਡਿਆ ਦੇਖੀ। ਕਾਲੂ ਨਾਦਰਾ ਚ ਲੱਗ ਗਿਆ ਤੇ ਇੱਕ ਬੰਦੇ ਦੀ ਨਾ ਜੀਨਸ ਦੇ ਅੱਗੇ ਲਿਖਿਆ ਲੂਰਾ। ਇਹਨਾਂ ਦੇ ਘਰ ਚੋਰ ਪਏ, ਚੋਰ ਚੋਰੀ ਕਰਨ ਦੇ ਤੇ ਆਪਣੇ ਬੱਚੇ ਨੂੰ ਕਹਿੰਦਾ ਉਹ ਪਿੱਛੇ ਹੋ ਜਾਓ, ਉਹਨੂੰ ਆਪਣਾ ਕੰਮ ਕਰ ਲੈਣ ਦਿਓ। ਸਾਸੇ ਤੋਂ ਪਹਿਲੀ ਵਾਰੀ ਮਿਲਣ ਆਈ ਤੇ ਐ ਕਰਕੇ ਤੀਲੀ ਬਾਲ ਕੇ ਕਾਲੂ ਆਪਣੇ ਸੋਹਰੇ ਨਾਲ ਏਦਾਂ ਗੱਲਾਂ ਕਰਨ ਦੇ। ਬੋਲੇ ਨੂੰ ਹੈਂਡ ਫਰੀ ਲਾ ਕਹਿੰਦਾ ਲੈਣ ਸੁਣ। ਜ਼ਹਿਰ ਖਾ ਕੇ ਵਾਕ ਕਰਨ ਦੇ ਆ। अस्सलाम वालेकुम नाजरीन, कैसे हैं आप सब। सज्जाद जानी ऑफिशियल पे खुशामदीद। आप देख रहे हैं एतवार बाजार। नहीं आहा उहा नहीं, ताड़ी तो बाहर झुकता ही है। कराची का पकवान लग रहा है। देख रहे हैं और तू आमलेट खा बैठा ना, उसी बोल रही। ਨੀਲੇ ਰੰਗ ਦੀ ਪਟਾਸ ਹੁੰਦੀ ਗਿਆ। क्या कह रहे हैं, शटर की भाई सेव जुगत आई है। 3 ਇੰਚ ਦਾ ਚਬਾਰਾ ਹੁੰਦਾ ਜੀ, 3 ਇੰਚ ਦਾ ਚਬਾਰਾ ਹੁੰਦਾ। हाँ 3 बारी कर रही गल। ਕਮ ਸਿਨ ਬੁਜ਼ਦਿਲ ਹੁੰਦਾ ਹੈ। ਕਬਾੜੀ ਦਾ ਕੰਪਿਊਟਰ ਹੁੰਦਾ, ਗੋਲ ਨਾਲੀ ਹੁੰਦੀ, ਗੋਲ ਉਹ ਗਟਰ ਹੁੰਦਾ ਵਾ। ਆਹ ਬੱਚਾ ਦੇਖ ਲਓ, ਛਿਲਣ ਵਾਲਾ ਪੀਜ਼ਾ ਹੁੰਦਾ। ਇੱਧਰ ਵੇਖ ਲੋ ਪਿੱਚ ਇਕੱਠੀ ਕੀਤੀ। ਡੱਬ ਨਾਲ ਸਾਈਕਲ ਲਾਈਓ। हाय 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 हाय, क्या बात है। क्या करके घुमा के मिस्त्रियां लेट सुट्टी होती। ਲੰਗੜਾ ਸ਼ੇਰ ਖੇਲ ਕੇ ਜਨਾਬ ਨੂੰ ਕਦਾ ਦਿੱਤਾ ਹੁੰਦਾ। ਐਡਾ ਬੇਵਕੂਫਾ ਵਾਸ਼ਰੂਮ ਜਾਣ ਤੋਂ ਪਹਿਲੇ ਹੱਥ ਧੋਣ ਡਿਆ ਦੇਖੀ। ਇਹਦਾ ਬੁੱਕ ਨਾ ਅੰਦਰ ਜਾ ਕੇ ਤੇ ਇੱਕ ਚੋਰ ਪਏ ਆ, ਕਹਿੰਦਾ ਉਹ ਪਏ ਆ, ਉਹਨੂੰ ਸਰਾਣਾ ਦੇਣਾ ਬਸ। ਯਾਰ ਬੈਂਕ ਚੋਂ ਬਿੱਲ ਲਾਉਣਾ ਸਰਾਖ ਨਹੀਂ ਹੁੰਦਾ, ਉਹ ਚ ਮੂੰਹ ਕਰਕੇ ਨਾ ਬੈਂਕ ਨੂੰ ਨਿਕਲਣ ਡਿਆ। ਜੇ ਕਿਤਾ ਬਿੱਲ ਲਾ ਤੇ ਘਰ ਜਾ। ਕਾਲੂ ਨਾਦਰਾ ਚ ਲੱਗ ਗਿਆ ਤੇ ਇੱਕ ਬੰਦੇ ਦੀ ਨਾ ਜੀਨਸ ਦੇ ਅੱਗੇ ਲਿਖਿਆ ਲੂਰਾ। ਸਾਰੀ ਦੁਨੀਆ ਸਿਰ ਹੁੰਦੀ ਆ, ਮੁਦੱਸਰ ਕੱਸਦਾ ਵਾ। ਇੱਕ ਵਿਆਹ ਤੇ ਗਿਆ ਮੁਦੱਸਰ, ਇੱਕ ਮਾਈ ਨੇ ਇਹਨੂੰ ਪਿਆਰ ਦਿੱਤਾ ਤੇ ਦੂਸਰੀ ਮਾਈ ਕੋਲ ਜਾ ਕੇ ਕਹਿੰਦੀ ਮੈਂ ਉਹਨੂੰ ਪਿਆਰ ਦਿੱਤਾ, ਮੈਨੂੰ ਸ਼ਾਟ ਪਈ। ਭਾਈ ਮੁਦੱਸਰ ਆਪਣੇ ਸਹੁਰਿਆਂ ਘਰ ਗਏ ਤੇ ਪਿਆਰ ਲੈਣ ਲੱਗੇ ਸਾਸੂ ਮਾਂ ਕੋ, ਤੇ ਉਹਨਾਂ ਨੇ ਮਾਚਸ ਦੇ ਤਿੱਲੀ ਚਲਾ ਯਾਰ ਉਹ ਇੰਨੀ ਕਹਿਣੇ ਕਿ ਨਹੀਂ ਹੁੰਦੀ ਘੜੀਆਂ ਵੇਖਣ ਵਾਲੀ, ਉਹਦੇ ਨਾਲ ਬੇਗਮ ਨੇ ਚੁਮਾ ਵੇਖਣੀ ਹੈ। ਲੈ ਹਾਂ ਓਏ ਉਹ ਬੇਗਮ ਆ। ਅਰੇ ਕੁਝ ਵੀ ਯਾਰ ਇਹਨਾਂ ਦੇ ਘਰ ਚੋਰ ਪਏ ਤੇ ਬਾਹਰ ਗਲੀ ਖਲੋਤਾ ਪਿਆ, ਕੀ ਹੋ ਗਿਆ ਇੱਥੇ ਚੋਰ ਪਏ। ਇਹਨਾਂ ਦੇ ਘਰ ਚੋਰ ਹੈ, ਵੱਡੇ ਚੋਰ ਨੂੰ ਵੇਖ ਕੇ ਕਹਿੰਦਾ ਓਏ ਤੇਰੇ ਹਮਨਵਾ ਕਿੱਥੇ ਆ। ਇਹਨਾਂ ਦੇ ਘਰ ਵੀ ਚੋਰ ਪੈ ਗਏ ਤੇ ਗਵਾਂਢੀਆਂ ਘਰੋਂ ਬਿਸਤਰੇ ਲੈਣ ਚਲੇ ਗਏ। ਉਹਨਾਂ ਦੇ ਘਰ ਵੀ ਚੋਰ ਪੈ ਗਏ ਤੇ ਇਹ ਸਾਰੇ ਜੀ ਵੀ ਉਹਨਾਂ ਦੇ ਸਰਦਾਰ ਨੂੰ ਸਰਦਾਰ ਹੀ ਕਹਿੰਦੇ। ਯਾਰ ਬਾਸ ਘਰ ਚੋਰ ਪੈ ਗਏ ਤੇ ਉਹਨਾਂ ਨੂੰ ਕਹਿਣ ਡਿਆ ਮੈਨੂੰ ਵੀ ਕੰਮ ਤੇ ਰੱਖ ਲਓ ਆਪਣੇ। ਯਾਰ ਇਹਨਾਂ ਦੇ ਘਰ ਚੋਰ ਪਏ, ਚੋਰ ਚੋਰੀ ਕਰਨ ਦੇ ਤੇ ਆਪਣੇ ਬੱਚੇ ਨੂੰ ਕਹਿੰਦਾ ਉਹ ਪਿੱਛੇ ਹੋ ਜਾਓ, ਉਹਨੂੰ ਆਪਣਾ ਕੰਮ ਕਰ ਲੈਣ ਦਿਓ। ਇਹਨਾਂ ਘਰ ਚੋਰ ਪੈ ਗਏ ਤੇ ਇਹਦੀ ਮਾਈ ਕਹਿਣ ਡਈ ਇਹਦੇ ਸਿਰ ਤੇ ਖਲੋ ਕੇ ਕੰਮ ਕਰਾ ਜ਼ਰਾ। ਚੋਰ ਇਹਨਾਂ ਦੇ ਘਰ ਪੈ ਗਏ ਤੇ ਉਹ ਚੱਲੇ ਸਾਰਾ ਕੁਝ ਲੁੱਟ ਕੇ ਤੇ ਲੋਤਾ ਸੰਜਾ ਕਹਿੰਦਾ ਲੋ ਅੱਬੂ ਦੀ ਘੜੀ ਤਾਂ ਰਹਿ ਹੀ ਗਈ। ਉਹ ਵੀ ਲੈ ਗਏ। ਯਾਰ ਇਹਨਾਂ ਦੇ ਘਰ ਚੋਰ ਪਏ, ਚੋਰ ਚੋਰੀ ਕਰਕੇ ਜਾਣ ਤੇ ਪਿੱਛੇ ਫੋਨ ਕਰਕੇ ਕਹਿੰਦਾ ਭਾਈ ਚੋਰੀ ਤਾਂ ਕਰ ਲਿਓ, ਤਾਲਾ ਨਹੀਂ ਲੱਭਣ ਡਿਆ ਭਾਜੀ ਕਹਿੰਦਾ। ਇਹ ਕਿਹੜੀ ਗੱਲ ਹੈ। ਇਹਦੇ ਘਰ ਚੋਰ ਪੈ ਗਏ, ਉਹਨਾਂ ਨੂੰ 75 ਦਾ ਨੋਟ ਚੈੱਕ ਕਰਾਉਂਦੇ ਆ। ਕਹਿੰਦਾ ਭਾਈ ਚੈੱਕ ਕਰਿਓ ਜਾਲੀ ਦੇ ਦੀ। ਚੋਰ ਪੈ ਕੇ ਕਾਲੂ ਘਰ ਤੇ ਉਹਨਾਂ ਨਾਲ ਫਰੀ ਹੋਇਆ, ਲੂਡੋ ਵੀ ਖੇਲਣ ਦੇ ਆ ਭਾਈ। ਸਵੇਰੇ ਉਹਨਾਂ ਨੂੰ ਟੇਕ ਕੇਅਰ ਕਰਨ ਦਾ, ਠੀਕ ਹੈ। ਇਹਨਾਂ ਦੇ ਘਰ ਵੀ ਚੋਰ ਪੈ ਗਏ ਤੇ ਉਹਨੂੰ ਵਾਈਫਾਈ ਸਕੈਨ ਕਰਵਾਉਂਦੇ ਆ। ਲੱਗੇ ਭਾਈ ਟਿਕਟੋਕਾਂ ਚ। ਯਾਰ ਇਹਨਾਂ ਘਰ ਚੋਰ ਪੈ ਗਏ ਤੇ ਉਹ ਆਪਣੇ ਧਿਆਨ ਨਹੀਂ ਲੱਗੀ ਆ ਤੇ ਉਹਨਾਂ ਨੂੰ ਕਹਿਣ ਦਿਆ ਵਾ ਆ ਤੁਸੀਂ ਦਰਾਦ ਵਾਲੇ ਪੈਸੇ ਲੈ ਜਾਓ, ਸਲੂਕੇ ਵਾਲੇ ਨਹੀਂ ਅਸੀਂ ਦੇਣੇ। ਸਲੂਕੇ ਵਾਲੇ ਨੂੰ ਡੀਲਿੰਗ ਹੋ ਗਈ। ਇਹਨਾਂ ਘਰ ਚੋਰ ਪੈ ਗਏ, ਕਹਿੰਦਾ ਮੈਂ ਆਪਣੇ ਭਰਾ ਦੀ ਦਵਾਈ ਲਿਆ, ਮੇਰੇ ਆਂਦਿਆਂ ਜਾਈਓ। ਘਰ ਚੋਰ ਪੈ ਗਏ ਬਾਸ ਦੇ ਤੇ ਬਾਹਰੋਂ ਰੁਕੀਏ ਵਾਲਾ ਬੈਨਰ ਲਾਉਂਦੇ ਆ, ਰੁਕੀਏ ਕੰਮ ਚੋਰੀ ਹੋ ਰਹੀ ਹੈ। ਕਾਲੂ ਦੇ ਘਰ ਚੋਰ ਪੈ ਗਏ, ਉਹ ਕੋਲੋਂ 2-3 ਹਜ਼ਾਰ ਦੇ ਕੇ ਗਏ, ਕਹਿੰਦੇ ਯਾਰ ਕੱਲ ਆਪਣੇ ਹਾਲਾਤ ਚਲਾ। ਉਹਨਾਂ ਨੇ ਸਾਰਾ ਸਮਾਨ ਚੋਰੀ ਚੋਰੀ ਕਰਕੇ ਬੰਨ ਲਿਆ ਤੇ ਉਹਨਾਂ ਨੂੰ ਲੋਡਰ ਵਾਲੇ ਦਾ ਨੰਬਰ ਦੇ ਦਿੰਦੇ, ਕਹਿੰਦਾ ਕਰ ਲੋ।
ਕਾਲੂ ਲੋਡਰ ਵਾਲਾ ਸੀ ਤੇ ਚੋਰ ਬਣ ਗਿਆ, ਘਰ ਚੋਰੀ ਕੀਤੀ ਤੇ ਸਾਰਾ ਸਮਾਨ ਇਕੱਠਾ ਕਰਕੇ ਕਹਿਣ ਦੇ ਤੇ 2 ਫੇਰੇ ਲੱਗਣੇ। ਵਾਹ ਵਾਹ ਵਾਹ। ਫ੍ਰਿਜ ਚੋਰੀ ਕਰਨ ਗਿਆ ਮਤਲਬ ਰਕਸ਼ਾ ਬੈਕ ਕਰਕੇ ਲਵਾਉਂਦੇ ਆ। ਚੋਰੀ ਕਰਨ ਗਿਆ ਤੇ ਕਵਾਲੇਦਾਰੀ ਸੁਣਨ ਦਿਆ ਨਾਲ। ਉਹ ਆਲੇ ਦੀ ਐ ਕਰਕੇ ਤਾਲੇ ਤੇ ਥੋੜਾ ਮਾਰਦੇ ਤੇ ਕਹਿੰਦਾ ਕਾਲੂ ਨਹੀਂ ਭਾਈ ਚੋਰੀ ਕਰਕੇ ਤੇ ਸਮਾਨ ਦੇ ਵਿੱਚ ਇੱਕ ਬੱਚਾ ਵੀ ਲੈ ਆਏ। ਸਵੇਰੇ ਭਾਈ ਕਰੇ ਓਏ ਰੋਇਆ ਉਦੋਂ ਪਤਾ ਲੱਗਾ, ਓਏ ਰੋਇਆ ਉਦੋਂ ਪਤਾ ਲੱਗਾ। ਯਾਰ ਛੋਟਾ ਕਾਲੂ ਇੱਕ ਘਰ ਚੋਰੀ ਕਰਨ ਗਿਆ ਤੇ ਉਹਦੇ ਅੱਛਾ ਯਾਰ ਤੇਰਾ ਉਹ ਬੱਚਾ ਵਿੱਚ ਲੈ ਉਹਦੀ ਮੰਡੀ ਕਿੰਜ ਪਈ ਹੋਈ। ਕਾਲੂ ਨੇ ਆਪਣੇ ਪੀਰਾਂ ਘਰ ਚੋਰੀ ਕੀਤੀ ਤੇ ਉੱਥੋਂ ਐ ਪੁੱਠੇ ਪੈਰੀ ਵਾਪਸ ਆਏ। ਇਹ ਬੋਲਾ ਸੀਗਾ ਤੇ ਚੋਰ ਬਣ ਗਿਆ। ਹੁਣ ਕਹਿੰਦੇ ਪੁਲਿਸ ਆ ਗਈ ਤੇ ਆਪਣੇ ਤੇ ਨਹੀਂ ਚੋਰੀ ਕਰੀ ਜਾ। ਘਰ ਇਹਦੇ ਫੁੱਲ ਭੁੱਖ ਨੱਚਣ ਦਈ ਤੇ ਕੰਧਾਂ ਕਰੰਟਾਂ ਵਾਲੀਆਂ ਲਵਾਈਆਂ। ਡਾਕੂ ਇੱਕ ਬੰਦੇ ਨੂੰ ਲੁੱਟ ਕੇ ਗਏ, ਉਹ ਵਿਚਾਰਾ ਦੁਖੀ ਬੈਠਾ ਤੇ ਬਾਸ ਉਹਨੂੰ ਦੂਰੋਂ ਕਰਨ ਦਿਆ। ਕਾਲੂ ਨਾਈ ਸੀ ਤੇ ਚੋਰ ਬਣ ਗਿਆ ਤੇ ਚੋਰੀ ਕਰਕੇ ਕਹਿੰਦਾ ਭਾਜੀ ਆਫਟਰ ਸ਼ੇਵ ਲਾਉਣਾ। ਸਾਰੀ ਚੋਰੀ ਕਰ ਕੇ ਉਹਨਾਂ ਦੇ ਨੱਕ ਚੋਂ ਵਾਲ ਕੱਟਣ ਦੇ। ਨਾਈ ਸੀ ਤੇ ਚੋਰ ਬਣ ਗਿਆ ਤੇ ਉਹਦੀ ਚੋਰੀ ਕਰਕੇ ਤੁਹਾਨੂੰ ਪਿੱਛੋਂ ਸ਼ੀਸ਼ਾ ਲਗਾਉਂਦਾ। ਇੱਕ ਬੰਦੇ ਦੀ ਚੋਰੀ ਕੀਤੀ ਉਹਦੇ ਬਾਅਦ ਇੱਥੇ ਕਾਲਰ ਨਾਲ ਟਿਸ਼ੂ ਲਾਤਾ। ਨਾਈਸ ਇੱਕ ਬੰਦੇ ਨੇ ਚੋਰੀ ਕੀਤੀ ਤੇ ਚੋਰੀ ਕਰਕੇ ਉਹ ਬੰਦਾ ਨੂੰ ਕਹਿਣ ਲੱਗਾ ਵੀ ਇੱਥੇ ਬਾਹਰ ਆ ਕੇ ਭਾਜੀ। ਤੂੰ ਫਿਲਮ ਵਾਲਾ ਸਟਾਈਲ ਮਾਰਿਆ ਨੇ ਚੋਰੀ ਕਰਕੇ। ਉਹ ਇਹ ਨਹੀਂ ਸੁੱਟਦਾ ਤੇ ਆਪਣਾ ਸ਼ਾਂ ਦੀ ਗਾਲ ਸੁੱਟਦਾ ਯਾਰ ਚੋਰੀ ਤੋਂ ਪਹਿਲੇ ਉਹਨੂੰ ਅਪ੍ਰੈਲ ਬਣਨ ਦਿਆ ਭਾਈ। ਨਾਈ ਸੀ ਤੇ ਚੋਰ ਬਣ ਗਿਆ, ਤਾਲਾ ਤੋੜਨ ਤੋਂ ਪਹਿਲੇ ਉਹਨੂੰ ਨਰਮ ਕਰਨ ਦਿਆ। ਚੋਰੀ ਕਰਕੇ ਉਹਨੂੰ ਕਹਿੰਦੇ ਅੱਗੇ ਕਿਹਦੇ ਕੋਲੋਂ ਕਰਾਈ। ਯਾਰ ਚੋਰੀ ਕਰਕੇ ਉਹਨੂੰ ਪੁੱਛਣ ਡਿਆ ਸਕਰਬ ਕਰਾਉਣਾ। ਨਾਈਸ ਚੋਰ ਬਣ ਗਿਆ, ਇੱਕ ਘਰ ਚੋਰੀ ਕਰਨ ਗਿਆ ਤੇ ਉਹਨੂੰ ਸਾਰੇ ਡਿਜ਼ਾਈਨ ਦਿਖਾਉਂਦੇ ਏਦਾਂ ਚੋਰੀ ਕਰ ਦਵਾਂ। ਚੋਰੀ ਕਰਕੇ ਇੱਕ ਬੰਦੇ ਦਾ ਮੌਕਾ ਕੱਟਣ ਦਿਆ ਧਾਗੇ ਨਾਲ। ਯਾਰ ਬੇਲੇ ਲਾਉਣਾ ਸਰਾਖ ਨਹੀਂ ਹੁੰਦਾ, ਕੇਲੇ ਖਾ ਕੇ ਉਹ ਚੋਂ ਛਿਲਕ ਸੁੱਟੀ ਜਾਂਦਾ। ਉਹ ਮੈਂ ਜਿਹੜੇ ਗੁੱਟ ਫੜ ਲਗਾ ਉਰਿਆ ਤੇਰੀ ਵੀ। ਕਾਲੂ ਆਪਣੇ ਸਹੁਰਿਆਂ ਘਰ ਗਿਆ ਤੇ ਇਹਨੇ ਜਾ ਕੇ ਬੈਲ ਦਿੱਤੀ ਤੇ ਇਹਦੀ ਸੱਸ ਕਹਿੰਦੀ ਦੇਖੀ ਭਲਾ ਕੋੜੇ ਵਾਲਾ ਆਇਆ ਵਾ। ਇਹਦੀ ਸੱਸ ਨੂੰ ਪਹਿਲੀ ਵਾਰੀ ਮਿਲਣ ਆਈ ਤੇ ਐ ਕਰਕੇ ਤੀਲੀ ਬਾਲ ਕੇ ਯਾਰ ਜ਼ਿੰਦਗੀ 'ਚ ਪਹਿਲੀ ਵਾਰੀ ਇਹਦੀ ਸੱਸ ਦੀ ਬਰਥਡੇ ਸੀ ਤੇ ਉਹਨੂੰ ਸ਼ੈਨਸ਼ਾਹ ਵਾਲਾ ਮੌਕਾ ਗਿਫਟ ਕਰਨ ਡਿਆ। ਆਪਣੇ ਸੋਰੇ ਨੂੰ ਅੱਖਾਂ ਪੁੱਠੀਆਂ ਕਰਕੇ ਬਹਾ ਦਿਆ। ਮੁਦੱਤਰ ਜਦੋਂ ਧੋਂਦਾ ਨਾ ਸਿਰ 'ਚ ਹੱਥ ਮਾਰਦਾ ਉਹ ਅੰਦਰ ਵੜ ਜਾਂਦਾ। ਹਾਂ ਬਾੜਿਆ ਤੂੰ ਮੇਰੇ ਲਈ। ਕਹਿੰਦਾ ਇਹਨੇ ਕਚਕੂਮਾ ਰੱਖ ਲਿਆ, ਇੰਨਾ ਸੁੱਟਿਆ ਥੱਲੇ ਉਹਦੀ ਧੌਣ ਫਰੀ ਹੋ ਗਈ। ਇਹਦਾ ਘਰੋਂ ਡਾਕੂ ਚੋਰੀ ਕਰਕੇ ਜਾਣ ਤੇ ਆਪਣੇ ਬੱਚਿਆਂ ਨੂੰ ਫੂਕਾਂ ਮਰਾਉਣ ਡਿਆ, ਫੂਕਾਂ ਮਾਰ ਕੇ। ਯਾਰ ਉਹ ਕੀ ਇਹਦਾ ਕਰਕੇ ਘਰਦਿਆਂ ਨੇ ਬੇਸਨ ਇੱਧਰ ਲਵਾਇਆ ਸੀਗਾ, ਕੁੱਲੀ ਇੱਧਰ ਜਾਂਦੀ ਸੀ। ਮੁਦੱਤਰ ਇੱਕ ਕਾਲਜ ਦੇ ਬਾਹਰ ਭਾਈ ਵਿਸਾਖੀ ਸੁੱਟ ਕੇ ਸਿਰ ਤੇ ਘੁੰਮਣ ਦਿਆ। ਯਾਰ ਇਹਦੇ ਵਿਆਹ ਤੇ ਦੁੱਧ ਪਿਲਾਉਣ ਕੁੜੀਆਂ ਹੀ ਤੇ ਆਪਣਾ ਕੋਲੋਂ ਸਫਗੋਲ ਦਾ ਪੱਤਾ ਕੱਢ ਲਿਆ। ਉਹਦੇ ਵਿੱਚ ਪਾਇਆ ਸਾਦਾ ਹੀ ਖਾਇਆ। ਯਾਰ ਇਹਨੂੰ ਲਕਵਾਇਆ ਸੀ ਤੇ ਇਹਨੇ ਆਹ ਵਾਲ ਸਿਰੇ ਵਧਾਏ ਆ। ਇਹਨੂੰ ਲਕਵਾ ਸ਼ਰਾਰਤੀ ਕਰ ਬਣਾਉਣਗੇ, ਉਹਨੇ ਕਿਹਾ ਸਵਾਲ ਵੀ ਤਾਂ ਯਾਰ ਕਾਲੂ ਨੂੰ ਸਾਰੇ ਭਰਾ ਲੈ ਜਾਣ ਦੇ। ਮੈਂ ਕਿਹਾ ਇਹਨੂੰ ਕਿੱਧਰ ਲੈ ਕੇ ਚੱਲੇ? ਕਹਿੰਦੇ ਗੁਜਰਾਂ ਨੇ ਢਵਾ ਕੇ ਦੁਬਾਰਾ ਬਣਾਉਣ ਲੱਗੇ। ਉਹਦੇ ਬਰਤਨ ਢਾਲਦੇ। ਇੱਕ ਫਲਵੈਰੀ ਵਾਲੇ ਬੰਦੇ ਨੂੰ ਵੇਖ ਕੇ ਕਹਿੰਦੇ ਆ ਉਹ ਇਹਨੇ ਕਿੱਡੀ ਟੋਰੀ ਵਰਦੀ ਪਾਈ ਆ। ਉਹ ਵਰਦੀ ਜ਼ਹਿਰ ਖਾ ਕੇ ਵਾਕ ਕਰਨ ਦੇ ਆ। ਘੰਟਾ ਘਾਤ ਚੜਨ ਦਿਆ। ਮੈਂ ਕਿੱਧਰ ਚੱਲਾ? ਕਹਿੰਦਾ ਨਾਸਾ ਵਾਲਿਆਂ ਨੇ ਭੇਜਿਆ ਲੈ। ਨਾ ਸਾਰੇ ਇਹ ਫੂਫਾ ਹਫਾਸਤੀ ਟੀਕੇ ਲਵਾ ਕੇ ਹਰ ਇੱਕ ਦਾ ਪੰਗਾ ਲਈ ਜਾਂਦੇ ਆ। ਟੋਕਰੇ ਚਿਮਟਾ ਖੜਾ ਕਰਕੇ ਕਹਿੰਦਾ ਸਟ੍ਰਾਈਟ ਵਾਲਾ ਐਂਟੀਨਾ ਮੇਰੇ ਕੋਲ। ਪਰਾਂਡਾ ਚ ਉਤਰ ਕੇ ਨਾ ਅੱਛੇ ਤਰੀਕੇ ਨਾਲ ਸਿਗਾਰ ਲਾ ਕੇ ਤੇ ਪਾਨ ਨਾਲ ਜਾ ਕੇ ਨਾ ਮੇਰੇ ਪੂਰਾ ਖਾਤਾ ਬੰਦ ਕਰਦੇ ਹੋਏ। ਬੂਟੀ ਵੀ ਇੱਕ ਰੋਸ਼ਨਦਾਨ ਨਾਲ ਰਿਮੋਟ ਕਰਕੇ ਕਹੀ ਜਾਵੇ ਆਪ ਸਟੇਸ਼ਨ ਨਹੀਂ ਬਦਲਣ ਦਿਆ ਯਾਰ। ਆਪਣੀ ਮਸ਼ੂਕ ਨਾਲ ਗਿਆ ਪਾਰਕ 'ਚ ਜਾ ਕੇ ਉਹਨੂੰ ਕਹਿੰਦਾ ਜਿਹਦੇ ਨਾਲ ਮਰਜੀ ਫਿਰੇ ਮੈਂ ਇੱਥੇ ਬੈਠਾ ਇੱਥੇ ਆ ਜਾ।
ਕਾਲੂ ਦਾ ਅੱਬੂ ਇਹਨੂੰ ਖਰਚਾ ਨਹੀਂ ਸੀ ਦਿੰਦਾ ਤੇ ਕੁੜੀ ਬਣ ਕੇ ਉਹਨੂੰ ਮੈਸੇਜ ਕਰਨ ਦੇ ਉਹ ਪੈਸੇ ਮੰਗਾਉਂਦੇ ਕੁੜੀ ਬਣ ਕੇ ਜੀਵਾ ਆਵਾਜ਼ ਨਾ ਮਰਿਆ ਲਾਲ ਬੇਗ ਇੱਥੇ ਲਾ ਕੇ ਵਾਸਤਵ ਫਿਲਮ ਦੇਖਣ ਦੇ ਮਰਿਆ ਲਾਲ ਯਾਰ ਇਹਦੇ ਬੁੱਢੇ ਜਿਹੜੇ ਦੋਸਤ ਨੇ ਬਜ਼ੁਰਗ ਉਹਨਾਂ ਨੂੰ ਕੱਲੇ ਮਿਲ ਕੇ ਕਹਿੰਦੇ ਮੇਰੇ ਬੁਰਾ ਨਾ ਫਿਰਿਆ ਕਰੋ, ਖਰਾਬ ਹੋਣਾ ਤੁਸੀਂ ਜਦੋਂ ਬੱਚਾ ਇਹ ਵੀ ਕਾਰ ਦੀਆਂ ਬ੍ਰੇਕਾਂ ਫੇਲ ਕਰਕੇ ਤੇ ਅੱਬੂ ਨੂੰ ਚਾਬੀ ਦੇ ਦਿੰਦੇ ਆ, ਉਹ ਝੂਟਾ ਲਿਓ ਕਹਿੰਦੇ ਕਿੰਨੇ ਮਾਰਿਓ ਸਾਲੇ ਸਮੁੰਦਰ ਦੇ ਪੰਪ ਦਾ ਬੋਰ ਕਰਨ ਦਿਆ ਸਾਹਮਣੇ ਪਾਣੀ ਆ ਮਾਮਾ, ਅੱਲਾ ਦੀ ਕੁਦਰਤ ਯਕੀਨ ਨਹੀਂ। ਸਾਹਮਣੇ ਸਮੁੰਦਰ ਤੇ 3-4 ਬੰਦੇ ਇੰਜ ਲੰਮੇ ਪਏ ਅੱਖਾਂ ਤੇ ਖੀਰੇ ਰੱਖ ਕੇ ਤੇ ਆਪਣੀ ਨਾਨ ਟਿੱਕੀ ਚੁੱਕ ਕੇ ਫਿਰਦੇ ਯਾਰ ਇਹ ਅੱਖ ਤੋਂ ਖੀਰਾ ਚੁੱਕ ਕੇ ਬੁਰਕੀ ਟਿੱਕੀ ਨੇ ਆ ਲੈ। ਇੱਕ ਬੰਦੇ ਕੋਲ ਲਿਫਟ ਲਈ ਹੈ, ਉਹਨੇ ਇੰਨੀ ਦੇਰ ਫਿਰ ਉਹਨੇ ਮੋਟਰਸਾਈਕਲ ਦਾ ਨਾਮ ਕਰਕੇ ਉਹਨੇ ਕਿਹਾ ਤੇਰੀ ਮੋਟਰਸਾਈਕਲ ਤੇ ਜਾਂਦੇ ਇੱਕ ਬੰਦੇ ਨੂੰ ਕਹਿੰਦਾ ਲੱਤ ਲਾਈ, ਉਹਨੇ ਪਿੱਛੇ ਲਾਈ ਤੇ ਸਮੁੰਦਰੀ ਲੈ ਗਿਆ ਉਹਨੂੰ ਲੱਤ ਲਵਾ ਕੇ। ਉਹ ਕਹਿੰਦੇ ਆ ਲਾ ਕੇ ਲੈ ਜਾ ਮੋਟਰਸਾਈਕਲ ਤੇ ਬੈਠਾ ਬਿਲਕੁਲ ਅੱਗੇ ਨੂੰ ਕਿਹਾ, ਮੈਂ ਕਿਹਾ ਗੱਡੀ ਪੈਂਚਰ ਹੈ, ਕਹਿੰਦਾ ਨਹੀਂ ਭਾਜੀ ਟੈਂਕੀ ਤੇ ਢੱਕਣਾ ਨਹੀਂ। ਫੌਤਗੀ ਤੇ ਨਹੀਂ ਉਹਨਾਂ ਨੇ ਅਖਬਾਰ ਰੱਖੀ ਹੁੰਦੀ, ਉੱਥੇ ਫਿਲਮਾਂ ਵਾਲਾ ਸਫਾ ਕੱਢ ਕੇ ਬੈਠੇ। ਯਾਰ ਇੱਕ ਮਈਅਰ ਕੋ 2-3 ਘੰਟੇ ਬੈਠਾ ਨਾ, ਕਿਸੇ ਨੇ ਕਿਹਾ ਜਾ ਤੇ ਆਪਾਂ ਹੀ ਨਾ ਮਈਅਰ ਦਾ ਹੱਥ ਇੰਨੇ ਕੇ ਬਾਹਰ ਹੀ ਸਲਾਣਾ ਕਹਿੰਦਾ ਲਾ ਫਿਰ ਨਿਕਲਦਾ ਮੈਂ। ਚੰਨ ਵਾਲੇ ਮਹਿਕਮੇ 'ਚ ਲੱਗ ਗਿਆ ਤੇ ਚੰਨ ਦੇਖ ਕੇ ਆ ਕੇ ਤੇ ਘਰ ਕਹਿੰਦੇ ਮਾਲਸ਼ੀਆ ਲਿਆਓ ਮੈਂ ਕੰਮ ਕਰਕੇ ਲੈ। ਦੂਰਬੀਨ ਨੇ ਇੰਨੀ ਜ਼ੂਮ ਕੀਤੀ ਉਹ ਪਾਟ ਗਈ ਭਾਈ। ਕੀਪਿੰਗ ਗਲਵਜ਼ ਪਾ ਕੇ ਫਾਦੇ ਆਪਣ ਚਲਾ ਗਿਆ। ਯਾਰ ਆਪਣੇ ਤੋਂ ਵਾਰਨ ਵਾਸਤੇ ਚੂਚਾ ਲੈਣ ਗਿਆ, ਉਹ ਕਹਿੰਦਾ ਯਾਰ ਭਾਈ ਪੈਸੇ ਘੱਟ ਆ, ਕਹਿੰਦਾ ਚਲੋ ਠੀਕ ਹੈ ਟੇਪ ਵਾਲਾ ਦੇ ਦਿਓ। ਉਹ ਟੇਪ ਵਾਲਾ ਚੂਚਾ ਘਰ ਦੀ ਨਿਲਾਮੀ ਹੁੰਦੀ ਤੇ ਉੱਥੇ ਏਦਾਂ ਖੇਲਣ। ਇਹਦੇ ਅੱਬੂ ਨੂੰ ਡਾਕਟਰਾਂ ਨੇ ਜਵਾਬ ਦਿੱਤਾ, ਉਹਨੇ ਕਿਹਾ ਤੁਹਾਨੂੰ ਘਰ ਲੈ ਜਾਓ ਕਿਤੇ ਕਰੋ, ਤੇ ਹਸਪਤਾਲੋਂ ਬਾਟੋ ਉੱਤੇ ਲਿਆਂਦਾ ਵੀਲ ਚੁੱਕ ਕੇ ਲਿਆਉਣ ਜਾ ਪੁੱਛਿਆ ਵਾ। ਇਹਦਾ ਭਰਾ ਕਤਲ ਹੋ ਗਿਆ ਤੇ ਉਹਨੂੰ ਨਹੀਂ ਬਚਾਉਂਦੇ ਆ, ਲੱਤਾਂ ਏਦਾਂ ਕਰਨ। ਯਾਰ ਇਹਦੇ ਦਾਦੇ ਨੂੰ ਦਫਨਾਉਂਦੇ ਤੇ ਉੱਥੇ ਆਇਆ ਕਰਨ ਦਿਆ। ਉਹ ਮੀਟਰ ਕੱਟ ਕੇ ਤੇ ਬਾਹਰ ਕੀਸੀਆ ਲੈਂਦੇ ਆ। ਇੱਕ ਦੁਕਾਨ ਤੇ ਅੱਧਾ ਕਿਲੋ ਖਜੂਰ ਖਾ ਕਹਿੰਦਾ ਨਹੀਂ ਮੈਂ ਆਰਾਮ ਨਹੀਂ ਲੈਣੀ ਸੀ। ਉਹਨਾਂ ਨੇ ਬੋਲਡਰੀ ਲਾ ਕੇ ਇਹਦੀ ਬਿਲਡਿੰਗ ਲਵਾਈ, ਕੁਰਸੀ ਰੱਖ ਕੇ ਬੈਠਾ ਹੋ। ਭਾਈ ਆਪਣੀ ਟੀਮ ਬਣਾ ਲਈ ਮਿੱਠੇ ਨੇ, ਮੈਚਾਂ ਦੇ ਵਿੱਚ ਟੂਰਨਾਮੈਂਟ ਵੱਡੇ 'ਚ ਭੇਜਤੀ। ਫੀਲਡਿੰਗ ਆ ਗਈ ਪਹਿਲੇ ਤੇ 8 ਬੰਦੇ ਖਿਲਾਰੇ, ਉਹ ਕਹਿੰਦੇ 8। ਉਹ ਕਹਿੰਦਾ ਮੁੰਡੇ ਆ ਰਹੇ ਕੰਮ ਤੋਂ ਸਿੱਧਾ ਉਹਨੂੰ ਸਿੱਧੇ ਉਹਨਾਂ ਨੇ ਆ ਕੇ ਫੀਲਡਿੰਗ ਤੇ ਖਲੋਣਾ। ਅੰਪਾਇਰ ਨੂੰ ਤਾਂ ਨਾਲ ਲੋਡ ਵੀ ਕਰੀ ਜਾਂਦੇ। ਯਾਰ ਕਾਲੂ ਵਰਗੇ ਬੰਦੇ ਏਡੇ ਬੇਵਕੂਫ ਹੁੰਦੇ, ਆਪਣੀ ਬਰਾਤ ਨੂੰ ਵਾਪਸੀ ਤੇ ਕਹਿੰਦੇ ਇੱਥੇ ਰੋਕਿਓ ਜ਼ਰਾ ਮੇਰੀ ਫੈਕਟਰੀ ਆ ਗਈ ਮੈਂ ਦਿਹਾੜੀ ਲਾ ਵਾਪਸੀ ਤੇ ਕੰਮ ਤੇ ਹੀ ਉਤਰ ਗਿਆ। ਯਾਰ ਭੁੱਖਾ ਸੀਗਾ, ਕ੍ਰਿਕਟ ਟੀਮ 'ਚ ਚਲਾ ਗਿਆ, ਛੱਕਾ ਮਾਰ ਕੇ ਦਰਜਨ ਕੇਲਿਆਂ ਦੇ ਉੱਤੇ ਬੈਠਾ ਹੀ ਕਰ ਕਿਤੇ ਲੈ ਯਾਰ ਕਾਲੂ ਨਾ ਪਾਕਿਸਤਾਨੀ ਟੀਮ 'ਚ ਚਲੇ ਗਿਆ ਤੇ ਮਾੜੇ ਘਰ ਦਾ ਸੀ, ਉਹਦੇ ਤੇ ਸੱਟ ਲੱਗੀ ਤੇ ਉਹ ਡਾਕਟਰ ਦੌੜ ਕੇ ਆਇਆ, ਕਹਿੰਦਾ ਇੱਥੋਂ ਨਹੀਂ ਮੈਨੂੰ ਡਿਸਪੈਂਸਰੀ ਤੋਂ ਆਰਾਮ ਆਉਣਾ। ਯਾਰ ਬੇਵਕੂਫ ਕ੍ਰਿਕਟਰ ਸੀਗਾ, ਜ਼ਿੰਦਗੀ 'ਚ ਪਹਿਲੀ ਵਾਰੀ ਬੈਟਿੰਗ ਕੀਤੀ ਤੇ 10 ਕਰਕੇ ਸਜਦੇ ਚਲਾ ਗਿਆ। 10 ਸਕੋਰ ਤੇ ਸਜਦੇ। ਕਪਤਾਨ ਬਣ ਗਿਆ ਪਾਕਿਸਤਾਨੀ ਟੀਮ ਦਾ, ਉਹਨਾਂ ਨੇ ਕਿਤੇ 394 ਮਾਰਤਾ ਤੇ ਆਪਣੇ ਖਿਲਾੜੀਆਂ ਨੂੰ ਐ ਕਰਕੇ ਕਹਿੰਦੇ ਆ ਦੇ ਦਈਏ ਮੈਚ ਇਹਨਾਂ ਨੂੰ। ਇਹ ਵੀ ਟਾਈਮ ਹੀ ਜਾਇਆ ਕਰਨਾ ਵਾ। ਉਹਨਾਂ ਨੇ 394 ਸਕੋਰ ਮਾਰਤਾ ਤੇ ਉਹਨਾਂ ਨੂੰ ਇਕੱਠਿਆਂ ਕਰਕੇ ਕਹਿੰਦੇ ਅਗਲੇ ਦਾ ਟਾਸਕ ਕਰੀਏ ਫਿਰ। ਉਹ ਕਹਿੰਦੇ ਭਾਈ ਦਿੱਤਿਆਂ ਦੀ ਵਾਰੀ। ਲੰਗੜੀ ਭਾਬੀ ਨੂੰ ਕਹੀ ਜਾਣਦੇ ਮੈਂ ਤੁਹਾਡਾ ਗੋਡਾ ਫੜਾਈ ਕਰਨੀ ਤੇ ਮੈਂ ਤੁਹਾਡੀ ਗੋਡਾ ਪਵਾਈ ਕਰਨੀ। ਮੂੰਹ 'ਚ ਦੰਦਾਂ 'ਚ ਤੀਲੀ ਪਾ ਕੇ ਤੇ ਇੱਥੇ ਰਮਾਲ ਫੜ ਕੇ ਸੱਸ ਨੂੰ ਕਹਿੰਦੇ ਆ ਇਹ ਕਿਆ ਬੋਲ ਠੀਕ। ਉਹ ਵੀ ਇੱਕ ਉਦਾਂ ਦੀ ਸੀਗਾ। ਮੂੰਹ ਵਿਖਾਈ ਦਿੱਤੀ 5000 ਮੂੰਹ ਵਿਖਾਈ ਦਿੱਤੀ ਤੇ ਉਹ ਹੋਈ ਵਾਪਸ ਲੈ ਕੇ ਕਹਿੰਦਾ ਇਹ ਹੱਥ ਵਿਖਾਈ। ਮੂੰਹ ਵਿਖਾਈ ਦੇ ਐ ਕਰਕੇ ਘੁੰਗੜ ਚੁੱਕੇ ਆ ਤੇ ਨਾਲ ਹੀ ਉਹਨੂੰ ਸਿਗਰਟ ਵਾਲੀ ਆਈਟਮ ਕਰਕੇ ਦਿਖਾ ਰਹੇ ਧੂਆਂ ਕੱਢ ਕੇ ਦਿਖਾ ਰਹੇ ਹੁਣ। ਯਾਰ ਪੁਰਾਣੀ ਗੱਲ ਕਰਨ ਲੱਗਾ ਆਪਣੀ। ਪਹਿਲੇ ਦਿਨ ਹੀ ਉਹਨੂੰ ਕਹਿੰਦੇ ਆ ਏਦਾਂ ਸੀਟੀ ਮਾਰੀ ਦੀ। ਸਮਝਾਉਂਦੇ ਨਹੀਂ ਮੈਂ। ਕਾਲੂ ਆਪਣੇ ਸੋਹਰੇ ਨਾਲ ਏਦਾਂ ਗੱਲਾਂ ਕਰਨ ਦੇ। ਲੈਪਟਾਪ ਵਾਲਾ ਬੈਗ ਪਾਇਆ ਇਹਨੇ ਤੇ ਵਿੱਚੋਂ ਲੱਸੀ ਕੱਢਣ ਦਿਆ, ਕਹਿੰਦਾ ਆ ਮੈਂ ਪਿੰਡੋਂ ਲਿਆਇਆ।
ਯਾਰ ਇੱਕ ਗੁੰਗਾ ਕੰਮ ਤੇ ਰੱਖ ਲਿਆ ਇਹਨੇ ਹਰ ਮਹੀਨੇ ਉਹਦੀ ਤਨਖਾਹ ਵਧਾ ਦੇ। ਮੈਂ ਕਿਹਾ ਇਹਦੀ ਹਰ ਮਹੀਨੇ ਤਨਖਾਹ ਵਧਾ ਦੇਣਾ। ਕਹਿੰਦਾ ਇਹ ਕਿਹੜੇ ਮੇਰੇ ਅੱਗੇ ਬੋਲਦਾ। ਇੱਕ ਗੁੰਗੇ ਨੂੰ ਕਹੀ ਜਾਂਦੇ ਤੂੰ ਮੇਰੀ ਗੱਲ ਦੱਸੀ ਨਾ ਉੱਥੇ। ਇਹਨੂੰ ਫੋਨ ਆਇਆ ਤੇ ਗੁੰਗੇ ਦੇ ਕੰਨ ਨੂੰ ਲਾ ਕੇ ਕਹਿੰਦਾ ਯਾਰ ਐਡਰੈਸ ਤੇ ਦੱਸੀ ਉਹਨੂੰ। ਦੋ ਗੂੰਗੇ ਆਪਸ ਚ ਬਹਿਸ ਕਰ ਤੇ ਉਹਨੂੰ ਕਹਿੰਦਾ ਓਏ ਉੱਚੀ ਗੱਲ ਕਰ ਲਓ, ਮੈਂ ਕਿਸੇ ਨੂੰ ਨਹੀਂ ਦੱਸਦਾ। ਇੱਕ ਗੂੰਗੇ ਨੂੰ ਕਹਿੰਦਾ ਇਹਨੇ ਮੇਰੀ ਬਦਤਮੀਜ਼ੀ ਕੀਤੀ ਯਾਰ। ਇੱਕ ਗੁੰਗਾ ਬੋਲਣ ਦਿਆ ਕਰ ਰਿਮੋਟ ਲਿਆ ਕੇ ਵਾਲੀ ਮੂੰਹ ਤੋਂ ਹੁੰਦੇ ਉਹਦਾ। ਘਰ ਦੇ ਵਾਸ਼ਰੂਮ ਦੀ ਦੀਵਾਰ ਤੇ ਜੀ ਆਇਆਂ ਨੂੰ ਲਿਖਤਾ। ਇਹਦੇ ਦਾਦੇ ਦਾ ਜਨਾਨ ਚੁੱਕਣ ਲੱਗੇ ਪਿੱਛੇ ਕੋਲੋਂ ਤਾਂ ਕਹਿੰਦਾ ਮਿਊਜ਼ਿਕ। ਇੱਕ ਮਸਤਰ ਰਾਲਾ ਸੁੱਟਣ ਦੇ ਉਹ ਥੱਲੇ ਬੁੱਕ ਕੀਤੀ ਹੋਈ ਹੈ। ਯਾਰ ਇੱਕ ਪਾਗਲ ਨੂੰ ਕਹੀ ਜਾਂਦੇ ਇੱਕ ਮਸ਼ਵਰਾ ਤੇ ਦੋ। ਅਭੀ ਦੁਬਈ ਗਿਆ ਤੇ ਅਰਬੀ ਕੋਈ ਚਿੱਤਰ ਖਾ ਲੈ ਉਹਦੇ ਊਂਠ ਕੋ ਟਿਸ਼ੂ ਦਾ ਡੱਬਾ ਰੱਖਦੇ ਆ। ਇੱਕ ਪਾਗਲ ਦੀਆਂ ਗਲਤੀਆਂ ਨੋਟ ਕਰੀ ਜਾਂਦੇ ਆ। ਪਾਗਲ ਕੋ ਚੰਡਾ ਖਾ ਕਹਿੰਦਾ ਫਿਰ ਉਹੀ ਪਾਗਲਾਂ ਵਾਲੀ ਕੀਤੀ। ਬੋਲੇ ਨੂੰ ਹੈਂਡ ਫਰੀ ਲਾ ਕਹਿੰਦਾ ਲੈਣ ਸੁਣ। ਉਹ ਜਿਹੜੇ ਹਕਲੇ ਹੁੰਦੇ ਕਦੋਂ ਨੂੰ ਕਹਿੰਦਾ ਇਹ ਲਾਈਨ ਦੁਬਾਰਾ ਬੋਲੋ। ਅਕਲੇ ਨੂੰ ਕਹਿੰਦੇ ਆ ਓਏ ਫਰ ਉਰੇ ਆ। ਇੱਕ ਜ਼ਿੰਦਾ ਬੰਦਾ ਦੀ ਇਦਾਂ ਅੱਖਾਂ ਬੰਦ ਕਰੀ ਸੁਬਹ ਸੁਬਹ ਅੱਬੂ ਦੀ ਮੰਜੀ ਲੱਗੇ ਇਹਨੇ ਬੜੇ ਬੇਰੀ ਦੇ ਪੱਤੇ ਰੱਖ ਕੇ ਕਹਿੰਦਾ ਨਹਾ ਲਓ ਉੱਠ ਕੇ। ਯਾਰ ਇਹਦੇ ਅੱਬੂ ਸੁੱਤੇ ਉਹਨਾਂ ਮੂੰਹ ਖੁੱਲਾ ਸੀ, ਕਹਿੰਦਾ ਲੱਗਦਾ ਅੱਬੂ ਦਾ ਪਟਾਕਾ ਪੈ ਗਿਆ। ਗੌਰਮੈਂਟ ਨੇ ਆਟਾ ਮਹਿੰਗਾ ਕਰਤਾ ਤੇ ਉਹਨਾਂ ਦੇ ਮੁਖਾਲਫ ਗੁੰਨਿਆ ਫ੍ਰੀ ਦੇਈ ਜਾਂਦੇ। ਇਹਦੀ ਮਾਈ ਨੇ ਨਾ ਇਹਦੇ ਉੱਪਰ ਤੇ ਡੋਈ ਮਾਰੀ ਤੇ ਆਪਣੀ ਮਾਈ ਨੂੰ ਕਹਿੰਦਾ ਰੀਟੇਕ ਕਰੋ। ਇਹਦੇ ਅੱਬੂ ਨੂੰ ਚੌਕ 'ਚ ਪੇੜਾ ਪੈਂਦੀਆਂ ਤੇ ਲਾਗੇ ਕੈਲਕੂਲੇਟਰ ਲੈ ਕੇ ਬੈਠਾ। ਆਪਣੇ ਇਹਨਾਂ ਦੇ ਘਰੋਂ ਭਾਈ ਰੈਸਲਿੰਗ ਦੀ ਕਮੈਂਟਰੀ ਦੀ ਆਵਾਜ਼ ਆਉਂਦੀ। ਮੈਂ ਜਾ ਕੇ ਵੇਖਿਆ ਤੇ ਅੰਦਰ ਦੋਨੇ ਭਰਾ ਹੱਥ ਮਿਲਾ ਕੇ ਬੁੜੇ ਨੂੰ ਇਹਨੇ ਇੱਕ ਖੰਡੇ ਕੋ ਕੋਟ ਖਾਲੀ ਉਹਦੇ ਇੱਥੇ ਜਗ੍ਹਾ ਸੀ ਨਾ ਤੇ ਉਹਨੂੰ ਮਸ਼ਵਰਾ ਦੇਂਦਾ ਕਹਿੰਦਾ ਚਿਕਨ ਫਸਾ ਲਿਆ। ਇਹਦੇ ਭਰਾ ਨੇ ਇੰਨੀਆਂ ਕਿ ਮੁੱਛਾਂ ਰੱਖੀਆਂ। ਮੈਂ ਕਹਿੰਦਾ ਮੁੱਛਾਂ ਰੱਖੀਆਂ, ਕਹਿੰਦਾ ਨਹੀਂ ਅੱਬੂ ਨੇ ਸਾਈਨ ਕੀਤੇ ਆ। ਓਏ ਇਹਦੀ ਸ਼ਰਟ ਤੇ ਚੈੱਕ ਕਰ ਪਾ। ਹੈਲਮਟ ਚ ਨਿੱਚ ਮਾਰ ਕੇ ਭਾਈ ਗਿੱਲਾ ਹੋ ਕੇ ਬਾਹਰ ਨਿਕਲ। ਉਹ ਸਾਰੇ ਛਿੱਪੇ ਉੱਤੇ ਹੀ ਪੈ ਗਏ। ਹੈਲਮਟ ਵਾਲੀ ਫੈਕਟਰੀ ਵਾਲੇ ਇਹਨੂੰ ਖਿਲਾਰ ਕੇ ਇਹਦੇ ਸਿਰ ਤੇ ਐ ਪਾ ਕੇ ਚੈੱਕ ਕਰ। ਹੈਲਮਟ 'ਚ ਬਾਸੀ ਨਹੀਂ ਇੱਥੇ ਬੁੱਲ ਪਾੜ ਗਿਆ। ਮਹੱਲੇ ਦੇ ਸਾਰੇ ਗੈਸ ਵਾਲੇ ਮੀਟਰਾਂ ਦਾ ਟਰਾਂਸਫਾਰਮਰ ਲੱਭੀ ਜਾਵੇ। ਪੈਰੀ ਜਹਾਜ਼ ਬਣਾ ਲਿਆ ਭਾਈ ਕਾਲੂ ਉਹਨਾਂ ਨੇ ਤੇ ਫੁੱਲ ਥੱਕਿਆ ਹੀ ਸੀਗਾ। ਸਾਰੀਆਂ ਸਵਾਰੀਆਂ ਨਾਲ ਜਦੋਂ ਭਰ ਗਏ ਨਾ ਤੇ ਉਹਨਾਂ ਨੂੰ ਕਹਿੰਦਾ ਭਾਈ 3-4 ਜਣੇ ਆਓ ਜਰਾ ਕਿੱਕ ਮਾਰਨੀ ਆ। ਟਾਈਟੈਨਿਕ ਫੁੱਲ ਡੁੱਬਣ ਦਿਆ ਤੇ ਕੈਪਟਨ ਲੱਭਣ ਦਿਆ। ਮੈਂ ਕਿਹਾ ਕੀ ਹੋਇਆ? ਕਹਿੰਦਾ ਮੈਂ ਬਕਾਇਆ ਲੈਣਾ। ਯਾਰ ਬੈਰੀ ਜਹਾਜ਼ ਚਲਾਉਂਦਾ ਸੀ ਬਾਸ ਨੂੰ ਕਹਿੰਦੇ ਇੱਕ ਬੰਦਾ ਰਹਿ ਗਿਆ। ਕਹਿੰਦਾ ਕੋਈ ਨਹੀਂ ਦੌੜ ਕੇ ਚੜ ਜਾਏਗਾ। ਬੈਰੀ ਜਹਾਜ਼ ਚ ਬਹਿ ਗਿਆ ਤੇ ਉਹਨੂੰ ਕਹੀ ਜਾਵੇ ਆ ਕੋਈ ਦੁਕਾਨ ਆਂਦੀ ਖਿਲਾਰੀ। ਬੈਰੀ ਜਹਾਜ਼ ਚ ਕਮਰਾ ਲਿਆ ਤੂੰ ਪੈਲਟ ਆ ਕਹਿੰਦਾ ਭਾਈ ਛਾਲ ਲਾਉਣੇ, ਕਹਿੰਦਾ ਉਹ ਤਾਂ ਉਸ ਕਮਰੇ 'ਚ ਪਾਓ ਮੇਰੇ ਕੋਲ। ਅੱਛਾ ਉੱਥੇ ਹੁਣ ਬੈਰੀ ਜਹਾਜ਼ ਚ ਹਰ ਅੰਗਰੇਜ਼ ਨੂੰ ਪੁੱਛੀ ਜਾ ਰਹੇ ਇੱਥੇ ਸਿਗਰਟ ਪੀ ਲਾ। ਯਾਰ ਜਿੱਤੇ ਤੂੰ ਮਰਦੀ ਵੀ। ਯਾਰ ਮਸਜਿਦ ਚ ਮੌਲਵੀ ਨੂੰ ਚੰਦਾ ਦੇ ਕੇ ਨਾ 100 ਰੁਪਏ ਦਾ ਘੰਟੇ ਬਾਅਦ ਕਹਿੰਦਾ ਮੈਂ ਤੁਹਾਨੂੰ 100 ਫੜਾ ਦੇ ਦਿਓ। ਤੁਹਾਨੂੰ ਚੰਦਾ ਨਹੀਂ ਦਿੱਤਾ। ਯਾਰ ਇਹਨੇ ਬੈਰੀ ਜਹਾਜ਼ ਬਣਾਇਆ ਛੱਤ ਪਾਈ ਨਹੀਂ, ਕਹਿੰਦਾ ਜਦੋਂ ਅੱਲਾ ਪੈਸਾ ਦੇਗਾ ਪਾ ਲਾਂਗੇ। ਉਦਾਂ ਹੀ ਪਾਇਆ ਹਾਂ ਜਹਾਜ਼। ਮੇਰੇ ਜਹਾਜ਼ ਦੇ ਕੈਪਟਨ ਕੋ ਪੁੱਛਦਾ ਪਿਆ, ਕਹਿੰਦਾ ਤੇ ਰੋਹਿਤ ਸ਼ਰਮਾ ਦਾ ਨੰਬਰ ਹੈ। ਸਾਹਲੇ ਸਮੁੰਦਰ ਫਿਰਨ ਡਿਆ ਉੱਥੇ ਇੱਕ ਅੰਗਰੇਜ਼ ਨਹੀਂ ਸੋਹਣੀ ਫੱਟੇ ਤੇ ਪਈ ਐਂ ਕਰਕੇ ਸੂਪ ਪੀੜੇ ਅੱਖਾਂ ਬੰਦ ਕੀਤੀ। ਕਹਿੰਦਾ ਭਾਜੀ ਮੈਚ ਦਾ ਕੀ ਬਣਿਆ? ਐਡਾ ਠੱਕਿਆ ਇਹਨੇ ਬੈਰੀ ਜਹਾਜ਼ ਬਣਾਇਆ। ਉਹ ਅੱਗੋਂ ਰੱਥਿਆ ਨਾ ਨਦੀ ਖਿੱਚਦੇ, ਦੋ ਬੰਦੇ ਉਦਾਂ ਹੀ ਆਣ ਕੇ ਫੜ ਕੇ ਕਹਿੰਦੇ ਚਲੋ। ਇਹਦਾ ਥੱਕਿਆ ਬੈਰੀ ਜਹਾਜ਼ ਬਣਾਇਆ ਜੋ ਬ੍ਰੇਕ ਲਾਉਣੀ ਸੀ ਉਹ ਚੱਕੇ ਪੈਰ ਦੇ। ਇਲੈਕਸ਼ਨਾਂ ਦੇ ਵਿੱਚ ਬੈਨਰ ਦੀ ਧੋਤੀ ਬਣੀ ਹੈ। ਜਨਰਲ ਕੌਂਸਲਰ ਇੱਥੇ ਆਇਆ, ਲੇਬਰ ਕੌਂਸਲਰ ਪਿੱਛੇ ਗਿਆ। ਐਡਾ ਠੱਕਿਆ ਬੈਰੀ ਜਹਾਜ਼ ਬਣਾਇਆ ਉਹਨੂੰ ਭਾਈ ਸੁੱਟ ਕੇ ਬਾਅਦ ਚੋਂ ਫੂਕਾ ਮਾਰ ਕੇ ਉਹਨੂੰ ਤੋੜਨ ਦਿਆ। ਬੈਰੀ ਜਹਾਜ਼ ਦੇ ਕੈਪਟਨ ਨੂੰ ਆਪਣਾ ਬੱਲਾ ਚੈੱਕ ਕਰਾਉਂਦੇ, ਕਹਿੰਦਾ ਸਟ੍ਰੋਕ ਚੈੱਕ ਕਰ। ਇਹਦਾ ਬੱਚਾ ਠੀਪਾ ਨੂੰ ਆ ਕੇ ਤੁਹਾਨੂੰ ਕਹਿੰਦਾ ਤੇਰੇ ਪੈਸੇ ਤੈਨੂੰ ਆ ਗਏ ਹੁਣ। ਮੈਨੂੰ ਕਹਿੰਦਾ ਤੇਰੇ ਭਰਾ ਨੇ ਅੱਜ ਬੜੀਆਂ ਚੰਡਾ ਮਾਰੀਆਂ। ਮੈਂ ਕਿਹਾ ਕਿਹਦੇ? ਕਹਿੰਦਾ ਰਿਮੋਟ ਦੇ। ਰਿਮੋਟ ਰੋਡ ਆ ਯਾਰ ਕਰੋੜਪਤੀ ਚ ਗਿਆ ਅਮਿਤਾਭ ਬੱਚਨ ਸਾਹਿਬ ਕਹਿੰਦੇ ਤੈਨੂੰ ਮੈਂ ਕਰੋੜ ਰੁਪਏ ਦਾ ਉੱਥੇ ਪਿੱਛੇ ਦਾ ਕਿੰਨਾ ਤੂੰ ਕਿਤੋਂ ਦੇ ਦੇਣਾ ਲੱਗਾ ਤੂੰ ਤੇਰੇ ਕੋਲ ਕਰੋੜ ਹੁੰਦਾ ਤੂੰ ਇੱਥੇ ਹੀ ਰਹਿਣਾ। ਕਹਿੰਦਾ ਏਦਾਂ ਭਲਾ ਕੋਈ ਦਿੰਦਾ ਕਿਸੇ। ਯਾਰ ਧੋਤਾ ਰੱਖ ਲਿਆ ਇਹਨੇ। ਕਹਿੰਦਾ ਮੀਆਂ ਮਿੱਠੂ ਚੂਰੀ ਖਾਣੀ ਹੈ। ਕਹਿੰਦਾ ਕਿੱਥੋਂ? ਯਾਰ ਫਹਦ ਮੁਸਤਫਾ ਸ਼ੋਅ ਚ ਗਿਆ ਉਹਨੇ 5 ਮਿੰਟ ਗਿਆ ਕੌਣ ਸਾ ਡੱਬਾ ਖੋਲੇ ਪਿੱਛੇ ਬੈਠਾ ਕਹਿੰਦਾ ਦੇਖੀ ਇਹਨੇ ਬੋਲ ਕੇ ਆਪੇ ਖੋਲ ਦੇਣਾ।
ਇਹੋ ਜਿਹੇ ਬੱਚੇ ਨੂੰ ਨਾ, ਇਹੋ ਜਿਹੇ ਬੰਦੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਸਪੈਸ਼ਲਿਸਟ ਡਾਕਟਰ ਕਿਹੜਾ ਵਾ। ਇੱਕੋ ਹੀ ਪਤਾ ਹੁੰਦਾ, ਛੋਟੀ ਨਾਸੀ ਇੱਕ ਬੰਦਾ ਨਾਫ ਕਰਦਾ। ਛੋਟੀ ਨਾ ਸੀ। और यार वो कंध तो नहीं लिखा होता यहाँ कूड़ा फेंकने वाला वो है अपने बुढ़े नु बास्केट फड़ा के कहना जा उत्थे सुੱਟਤਾ। ਇੱਕ ਰਕਸ਼ੇ 'ਚ ਬਹਿ ਗਿਆ ਏ, ਉਹ ਉਹਨੂੰ ਕਹਿੰਦਾ ਕਿੱਥੇ ਜਾਣਾ, ਕਹਿੰਦਾ ਆਪਾਂ ਹੈ ਕਿੱਥੇ ਆਪਾਂ ਪਹਿਲੇ ਇਹ ਦੱਸ। ਕਹਿੰਦਾ ਮੈਂ ਬੇਹੋਸ਼ ਹੋ ਗਿਆ ਸੀ ਯਾਰ, ਮੈਨੂੰ ਪਤਾ। सारी दिहाड़ी पुल ते रक्षा खिलार के कहते सवारी नहीं यार थल्ले ला ਫਿਸ਼ਲ ਕਰਾ ਕੇ ਘਰ ਆਇਆ, ਆਪਣਾ ਹੀ ਕੁੱਤਾ ਪੈ ਗਿਆ। ਵਿਆਹ ਤੇ ਇੰਨਾ ਤਿਆਰ ਹੋਇਆ, ਦੁਲਹਨ ਲੱਗਣ ਲੱਗ ਪਿਆ। ਦੁਲਹਨ ਲੱਗਣ ਕੰਨ ਚੋਂ ਅਚਾਨਕ ਰੂਹ ਕੱਢਿਆ ਤੇ ਪਹਿਲੇ ਕਿੰਨਾ ਧੂਆਂ ਨਿਕਲਿਆ। ਦਾਨਿਸ਼ ਨੇ ਇੱਕ ਜਗ੍ਹਾ ਸਿਗਰਟ ਲਾਇਆ ਤੇ ਬੰਦੇ ਨੇ ਐਂ ਕਰ ਲਿਆ। ਮੁਦੱਸਰ ਆਪਣੀ ਸੱਸ ਨੂੰ ਕਹਿੰਦਾ ਆ ਵੇਖੀ ਲੈਟ 'ਚ ਮੈਂ ਇਦਾਂ ਕਰਨਾ, ਥੱਲੇ ਕੱਛੂ ਕੁੰਮੇ ਨਾ ਪਾਇਆ। ਇੰਨਾ ਬਿਮਾਰ ਰਹਿੰਦੇ ਆ, ਇਹਨਾਂ ਨੇ ਘਰ ਉਹ ਮਸ਼ੀਨਾਂ ਲਾਈਆਂ, ਕਿਹੜੀਆਂ? ਘਰ ਹੀ ਆ ਇਹਨਾਂ ਦੇ। ਅਲਟਰਾਸਾਊਂਡ ਵੀ ਘਰ ਚੈੱਕ ਕਰਨ ਵਾਲੀ ਰੱਖੀ ਹੈ, ਉਹ ਸ਼ੂਗਰ ਚੈੱਕ ਕਰਨ ਵਾਲੀ ਵੀ, ਉਹ ਸਿਟੀ ਇਹਨਾਂ ਸਕੈਨ। ਦੀਆਂ ਮੰਜੀਆਂ ਐ ਤਾਂ ਉਹਨੂੰ ਵੀ ਹੋ ਜਾਂਦੀ। ਇਹ ਤਾਂ ਬੂ ਮਿਲਣ ਆਇਆ ਘਰ, ਇੰਨਾ ਬਿਮਾਰ ਰਹਿੰਦੇ ਆ, ਕਹਿੰਦੇ ਡਾਕਟਰ ਸਾਹਿਬ ਆ ਗਏ। ਯਾਰ ਹੱਥ ਤੇ ਮਹਿੰਦੀ ਲਾਣੀ ਸੀ ਤੇ ਪਹਿਲੇ ਐ ਕਰਕੇ ਇੱਥੇ ਪੈਕ ਵਧੀਆ। ਇੰਨਾ ਬਿਮਾਰ ਸੀ, ਇੰਨਾ ਦਾਖਲ ਰਿਹਾ ਹਸਪੀਟਲ। ਜਦੋਂ ਘਰ ਆਇਆ ਤੇ ਅੰਮੀ ਨੂੰ ਸਿਸਟਰ ਕਹਿਣ ਲੱਗ ਪਿਆ। ਅੱਛੀ ਬਾਤ। ਆਪਰੇਸ਼ਨ ਵਾਲੀਆਂ ਡਰੇਮਾਂ ਨੇ ਉਹਦੇ ਚ ਮਹਿੰਦੀ ਕੱਢੀ ਕਰਨ। ਕਦੇ ਇੰਨਾ ਬਿਮਾਰ ਰਹਿੰਦੇ ਸੀ, ਔਰ ਰਾਈਜੇ ਦੇ ਸਾਸ਼ ਨਹੀਂ ਹੁੰਦੀ, ਉਹਨਾਂ ਦੀ ਮਾਲਾ ਬਣਾ ਕੇ ਪਾਈ ਹੋਈ ਹੈ। ਯਾਰ ਇਹਦਾ ਬੂ ਘਰ ਆਇਆ, ਕਹਿੰਦਾ ਚਲੋ ਬਾਹਰ ਚਲੋ, ਡਾਕਟਰ ਰੌਂਡ ਤੇ ਆ ਗਏ। ਇੰਨਾ ਬਿਮਾਰ ਰਹਿੰਦੇ ਸੀ, ਦਾਦਾ ਬਾਹਰ ਆ, ਮੈਂ ਕਿਹਾ ਕੌਣ, ਕਹਿੰਦਾ ਐਮਐਸ ਆ ਭਾਜੀ। ਇੰਨਾ ਬਿਮਾਰ ਰਹਿੰਦਾ ਤੇ ਵਿਆਹ ਤੇ ਬੋਤਲਾਂ ਦੀ ਮਸਾਰੀ ਸਜਾਈ ਇਹਨੇ। ਕਹਿੰਦਾ ਉਰੇ ਆ, ਤੈਨੂੰ ਆਪਣੀ ਐਕਸਰਿਆਂ ਦੀ ਐਲਬਮ ਵਿਖਾਵਾਂ। ਇੰਨਾ ਬਿਮਾਰ ਸੀ, ਜੇ ਆਪਣੇ ਭਰਾ ਨੂੰ ਆਪਣੇ ਵਿਆਹ ਤੇ ਕਹਿਣਾ, ਜਾ ਚਗਤਾਈ ਤੋਂ ਜਾ ਕੇ ਮੇਰੇ ਸ਼ਾਦੀ ਦੇ ਕਾਰਡ ਚੱਕ। ਲੈਬ ਤੋਂ ਇੰਨਾ ਬਿਮਾਰ ਰਹਿੰਦਾ, ਆਪਣੇ ਵਿਆਹ ਤੇ ਡ੍ਰਿਪ ਵਾਲਾ ਨਾ ਪੈਪ ਲਵੇਟਿਆ ਗਾਨਾ ਬਣਾਇਆ। ਇੰਨਾ ਬਿਮਾਰ ਰਹਿੰਦਾ ਸੀ, ਇਹਨੂੰ ਅੰਗੂਠੀ ਦੀ ਜਗ੍ਹਾ ਬਟਰਫਲਾਈ ਲਾਤੀ। ਭਾਈ ਕਾਲੂ ਛੋਟੇ ਦੀ ਬਰਾਤ ਚੱਲੀ ਤੇ ਮੈਡੀਕਲ ਸਟੋਰ ਤੇ ਰੋਕ ਕੇ ਕਹਿੰਦੇ ਸਲਾਮ ਕਰਾ ਲਓ। ਇੰਨਾ ਬਿਮਾਰ ਰਹਿੰਦਾ ਸੀਗਾ, ਤੇ ਇਹਦੇ ਵਿਆਹ ਤੇ ਜਿਹਨੇ ਬੇਦਾ ਟਰੱਕ ਚੱਕਿਆ ਸੀ ਨਾ, ਉਹਨੇ ਫਸਟ ਏਡ ਬਾਕਸ ਚੱਕਿਆ ਹੋਇਆ। ਇੰਨਾ ਬਿਮਾਰ ਰਹਿੰਦਾ ਸੀ, ਵਿਆਹ ਹੋਇਆ, ਨਿਕਾਹ ਖਾਇਆ, ਕਹਿੰਦਾ ਡਾਕਟਰ ਰੋਡ ਤੇ ਆ ਗਿਆ। ਬਟ ਖਾ ਇਦਾਂ ਕਹਿੰਦੇ ਆ, ਕਬੂਲ ਆ। ਯਾਰ ਇੰਨਾ ਬਿਮਾਰ ਰਹਿੰਦਾ ਸੀ, ਡਾਕਟਰ ਇਹਨੂੰ ਅਕਸਰ ਆਪਰੇਸ਼ਨ ਥੀਏਟਰ 'ਚ ਵੀ ਖੜ ਜਾਂਦੇ ਸੀ, ਆਜ਼ਾਰ ਪੜਾਦੇ ਸੀ। ਯਾਰ ਇਹਦਾ ਬਾਟੇ ਵਾਲੀ ਚੱਕੀ ਤੇ ਗੋਲੀਆਂ ਦਾ ਬੋਰਾ ਸੁੱਟ ਕੇ ਕਹਿੰਦਾ ਮੇਰੇ ਮੁੰਡੇ ਦੀਆਂ ਦਵਾਈਆਂ ਪੀਸ ਦੋ। ਛਾਨਣਾ ਲਾ ਕੇ ਪੀਸਣ ਨੂੰ। ਯਾਰ ਇੰਨਾ ਬਿਮਾਰ ਰਹਿੰਦਾ ਸੀਗਾ, ਹਸਪਤਾਲ 'ਚ ਇਹਦੇ ਨਾਲ ਦੇ ਬੈੱਡ ਤੇ ਇੱਕ ਮਰੀਜ਼ ਦਾ ਆਪਰੇਸ਼ਨ ਕਰਨ ਦੇ, ਤੇ ਨਾਲ ਮਸ਼ਵਰੇ ਦੇਦਾ, ਉਹ ਮਾਸਕ ਫੜ ਕੇ ਰੱਖੋ, ਮਾਸਕ ਫੜ ਕੇ ਰੱਖੋ। ਯਾਰ ਤੈਨੂੰ ਕੀ ਪਤਾ, ਮੌਤ ਦੇ ਖੂਹ ਤੇ ਜਾਇਆ, ਕਹਿੰਦਾ ਆਪਣੇ ਖੂਹ ਦਾ ਪਾਣੀ ਤਾਂ ਪਿਲਾਓ। ਭਾਈ ਇਹਦੇ ਮਾਈ ਬੂੜੇ ਨੂੰ ਦਵਾਈਆਂ ਵਾਲੀਆਂ ਕੰਪਨੀਆਂ ਨੇ ਉਮਰੇ ਤੇ ਭੇਜਤਾ, ਕਹਿੰਦੇ ਤੁਹਾਡੇ ਮੁੰਡੇ ਕਰਕੇ ਤੇ ਸਾਡਾ ਕੰਮ ਚੱਲਿਆ। ਯਾਰ ਇਹਦੀ ਬਰਾਤ 11/22 'ਚ ਗਈ ਆ। ਇੰਨਾ ਬਿਮਾਰ ਰਹਿੰਦਾ, ਉਹਨਾਂ ਨੇ ਹਸਪਤਾਲ ਢਾਣਾ ਸੀ ਤੇ ਇਹਨੂੰ ਪੁੱਛਣ ਦੇ ਇਹਦੀਆਂ ਭਲਾ ਨੀਆਂ ਕਿੱਥੇ ਕਰ ਗਏ ਆ। ਇੰਨਾ ਬਿਮਾਰ ਰਹਿੰਦਾ, ਸਹੀ ਹੋਇਆ ਤੇ ਮਰ ਗਿਆ। ਆ ਗੱਲ ਮੁਦੱਸਰ ਦੀ ਸਮਝ ਆਏਗੀ। ਇਹਦਾ ਜਿਹੜਾ ਨਿਕਾਹ ਹੋਣ ਲੱਗਾ ਨਾ, ਤੇ ਨਿਕਾਹ ਖਾਂ ਪਹਿਲੇ ਉੱਤੇ ਲਿਖਣ ਦਿਆ RX। ਦਵਾਈਆਂ ਵਾਲੀ ਪਰਚੀਆਂ ਇੰਨਾ ਬਿਮਾਰ ਰਹਿੰਦਾ ਸੀ, ਵਿਆਹ ਹੋ ਗਿਆ ਤੇ ਮਸੈਰੀ ਤੇ ਬਾਹਰ ਲਾਲ ਬਲਬ ਲਾਇਆ ਹੋਇਆ। ਘੁੰਮਣ ਵਾਲਾ। ਤਾਨਸ਼ ਇੰਨਾ ਬਿਮਾਰ ਰਹਿੰਦਾ ਸੀ, ਸਹੀ ਵੀ ਹੋ ਗਿਆ ਤੇ ਬੰਦੇ ਕਹਿੰਦੇ ਤੈਨੂੰ ਕੀ ਮਤਲਬ ਬਣੇ। ਤੂੰ ਪੈਰਾਂ ਦੇ ਨਹੀਂ ਹੈ। ਇੱਕ ਕਾਉਂਸਲਰ ਨੂੰ ਕਹਿੰਦਾ ਇਸ ਵਾਰੀ ਮੇਰੇ ਅੱਖਾਂ ਦੇ ਹਲਕਿਆਂ ਤੋਂ ਲੜ। ਇੰਨਾ ਬਿਮਾਰ ਰਹਿੰਦਾ ਸੀ, ਵਿਆਹ ਹੋ ਗਿਆ ਤੇ ਦੋਸਤ ਨੂੰ ਫੋਨ ਕਰਕੇ ਕਹਿੰਦਾ, ਓਏ ਉਹ ਚਿਲਡਰਨ ਮਾਰ ਕੇ ਆਇਓ। ਐਡੀ ਫੈਮਿਲੀ ਬਿਮਾਰ ਰਹਿੰਦੀ ਸੀ, ਗਵਰਨਮੈਂਟ ਨੇ ਇਹਨੂੰ ਡਾਕਟਰ ਹੀ 8 ਤੋਂ 4 ਦਿੱਤਾ। ਘਰ ਅਲਾਟ ਕੀਤਾ। ਤੁਸੀਂ ਕਹਿੰਦਾ ਤਾਂ ਘਰ ਹੀ ਰਹਿਣਾ। ਹਸਪਤਾਲ 'ਚ ਇੰਨਾ ਦਾਖਲ ਰਿਹਾ, ਇੰਨਾ ਪੁਰਾਣਾ ਦਾਖਲ ਸੀ, ਨਾਲ ਦੇ ਬੈੱਡਾਂ ਨੂੰ ਕਹਿੰਦਾ, ਆ ਜਦੋਂ ਮੈਂ ਇੱਥੇ ਆਇਆ ਉਦੋਂ ਫੋਟੋ ਵੀ ਇੱਥੇ ਹੀ ਸੀ।
ਸਾਰੇ ਭਰਾ ਗਲੀ ਚ ਖਲੋਤੇ ਮਿੱਠੇ ਹੋਣੀ ਤੇ ਇੱਕ ਡਾਕਟਰ ਕਹਿੰਦੇ ਆ ਹੋਰ ਵੀ ਹੈਪਾਟਾਈਟਸ A to Z। ਇਸ ਡਾਕਟਰ ਦੇ ਮੁੰਡੇ ਨੂੰ ਇੰਨਾ ਬਿਮਾਰ ਰਹਿੰਦਾ ਸੀ, ਸੱਤਾ ਰਹਿੰਦਾ ਸੀ, ਡਾਕਟਰ ਦੇ ਮੁੰਡੇ ਨੂੰ ਕਹਿੰਦਾ ਤੇਰਾ ਅੱਬੇ ਨੇ ਸਾਰਾ ਕੰਮ ਇੱਥੇ ਸਿੱਖਿਆ। ਲੋ ਜੀ ਬੜਾ ਜੀ ਇੰਨਾ ਕੁ। ਬਹੁਤ ਆ। ਬਹੁਤ ਆ ਇਹਦਾ ਹੋ ਗਿਆ। ਮੈਂ ਤਾਂ ਕਹਿੰਦਾ ਮੈਂ ਕਹਿੰਦਾ ਕਿ ਬੰਬੇ ਪੁੱਟ ਹੋ ਗਿਆ। ਤਾਂ ਢੇਰ ਹੋ ਗਈਆਂ ਮਿੱਠਾ ਜੀ। ਹਾਂ ਜੀ ਲਓ ਖਜੂਰ ਫਿਰ ਕਰਨੀ ਹੈ ਨਾ। ਇਜਾਜ਼ਤ ਬਾਜ਼ੀ ਕਰੀਏ ਫਿਰ। ਹਾਂਜੀ ਪਰ ਜ਼ਰੂਰੀ। ਸਿੰਘਾਂ ਵਾਲਾ ਹੈਲਮਟ ਲੈ ਆਇਆ। ਚਲੋ ਹੈਲਮਟ ਲਾ ਕੇ ਟੰਗਣਾ ਫਿਰ ਉਹਦੇ ਉੱਤੇ ਕਮੀਜ਼ਾ ਕਮੂਜ਼ਾ ਵੀ ਟੰਗ ਉਹ ਜਿਹੜਾ ਹੈਲਮਟ ਬਾਹਰ ਨੂੰ ਨਹੀਂ ਹੁੰਦਾ ਪਿੱਛੋਂ, ਉਹਨੂੰ ਦਮ ਕਰਾਉਣ ਦਿਆ, ਸਿਰ ਵਧਣ ਦਿਆ ਕਹਿੰਦਾ। ਇਹ ਵੀ ਆਪਣੀ ਬੁੱਢੀ ਲਿਆ ਬਾਜ਼ੂ ਬੁਰਕਾ ਲੈ ਗਿਆ। ਹੈਲਮਟ ਪਾ ਕੇ ਅੱਖ ਮਲਣ ਡਿਆ। ਇੱਕ ਲਾਸ਼ ਨੂੰ ਕਹੀ ਜਾਵੇ ਯਾਰ ਹੈਲਮਟ ਪਾ ਕੇ ਸੌ ਗਿਆ ਇਹਦੇ। ਹੈਲਮਟ ਦੇ ਉੱਤੋਂ ਹੀ ਕਾਲਾ ਕੋਲਾ ਲਵਾ ਕੇ ਤੇ ਇੱਥੋਂ ਟਿਕਰਾ। ਇੱਕ ਮਈਏ ਤੇ ਬੈਠਾ ਕਹੀ ਜਾਵੇ ਕਹਿੰਦਾ ਦੇਖਿਓ ਜੀ ਕੰਮ ਤੇ ਜਾਣਾ ਨੇ ਪਿੱਛੇ ਕੇ ਤੁਰ ਪੜਾ। ਹੈਲਮਟ ਪਾਇਆ ਦਿਨੇ ਤੇ ਰਾਤੀ ਅੱਗੋਂ ਅੱਗੋਂ ਤੋੜ ਕੇ ਸੌ ਗਿਆ ਕਹਿੰਦਾ ਸਰਾਣਾ ਬਣ ਗਿਆ। ਯਾਰ ਚੌਧਰੀ ਸੀ ਤੇ ਹੈਲਮਟ ਲਾਇਆ ਤੇ ਉਹਦੇ ਉੱਤੇ ਹੀ ਪੱਗ ਪਵਾ ਲਈ। ਉਹਨਾਂ ਹੈਲਮਟ ਪਾ ਕੇ ਇਹਨੇ ਇੱਥੇ ਮਫਰਲ ਬਣਿਆ, ਜਦੋਂ ਤਾਹ ਲੈਂਦਾ ਸੀ ਉਹ ਚੁੱਕਿਆ ਜਾਂਦਾ ਸੀ ਤੁਰਿਆ ਤਾਂ। ਹੈਲਮਟ ਲੈ ਕੇ ਆ ਉਹਨੂੰ ਕਹਿੰਦਾ ਇਹਦੀ ਚੱਕੀ ਕੱਢ ਕੇ ਦਿਖਾ। ਇੰਨਾ ਖੁੱਲਾ ਹੈਲਮਟ ਲਿਆ ਤੇ ਵਿੱਚ ਗੱਤੇ ਫਸਾਏ ਇੰਜ ਕਰਕੇ। ਇੰਨਾ ਹੈਲਮਟ ਪਾਉਂਦਾ ਸੀ ਸ਼ਨਾਖਤੀ ਕਾਰਡ ਤੇ ਵੀ ਹੈਲਮਟ ਵਾਲੀ ਤਸਵੀਰ ਲੱਗੀ। ਹੈਲਮਟ ਪਾ ਕੇ ਤੇ ਗਾਜਰ ਰੱਖਦਾ, ਮੈਨੂੰ ਜਾਦੂ ਕੋਲ ਹੈ। ਕਾਨੂੰ ਦੇ ਪਈ ਹੈਲਮਟ ਪਾਇਆ, ਉਹਦੀ ਰੱਸੀ ਇੰਨੀ ਲੰਮੀ ਕੀਤੀ ਇੱਥੋਂ ਦੀ ਥੱਲੋਂ ਲੰਘਾਈ। ਲੋ ਜੀ ਫਿਰ ਪੇਟ ਦੀ ਆਖਰੀ ਜੁਗਾ ਤਾਂ ਫਿੱਕੀ ਮਿੱਠੀ ਤੁਹਾਡੀ ਹੈ। ਹਾਂ ਇੱਕ ਬੰਦਾ ਭਾਈ ਕਾਲੂ ਦੇ ਸਿਰ ਤੇ ਸੇਬ ਰੱਖ ਤੇ ਇੰਨੇ ਡਰਿਆ ਮਾੜਾ ਜਿਹਾ ਖੰਗਿਆ ਗੋਲੀ ਇੱਥੇ ਵੱਜ ਗਈ। ਚਲੋ ਜੀ ਇਹ ਜਿਹੜੀ ਸਭ ਲਈ ਕਲੈਪ ਜਾਂ ਕੋਟ।